ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡਾ ਫੇਸਬੁੱਕ ਮੈਸੇਜ ਆਇਆ ਹੈ ਵਰਿੰਦਰ ਸਿੰਘ ਜੀ ਦਾ ਪੈਰਿਸ ਤੋਂ। ਇਹ ਲਿਖਦੇ ਹਨ, ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ ਨਾਨਕ ਸ਼ਾਹ ਫਕੀਰ ਫਿਲਮ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਬਣੀ ਹੈ ਉਹ ਅੱਜ ਕਾਫੀ ਚਰਚਾ ਵਿੱਚ ਹੈ। ਕੁਝ ਲੋਕ ਇਸ ਨੂੰ ਬੈਨ ਕਰਨ ਦੀ ਮੰਗ ਕਰ ਰਹੇ ਹਨ, ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਬੈਨ ਨਹੀਂ ਹੋਣੀ ਚਾਹੀਦੀ ਕਿਉਂਕਿ ਫਿਲਮ ਹਿੰਦੀ ਵਿੱਚ ਹੋਵੇਗੀ ਅਤੇ ਪੂਰੇ ਭਾਰਤ ਵਿੱਚ ਲੱਗੇਗੀ, ਜਿਸ ਨਾਲ ਗੁਰੂ ਸਾਹਿਬ ਜੀ ਦੀਆਂ ਸਿੱਖਿਆਵਾਂ ਬਾਰੇ ਸਾਰਿਆਂ ਨੂੰ ਜਾਣਕਾਰੀ ਮਿਲੇਗੀ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? ਫਿਲਮ ਬੈਨ ਹੋਣੀ ਚਾਹੀਦੀ ਹੈ ਜਾਂ ਨਹੀਂ? ਜੀ ਡਾਕਟਰ ਸਾਹਿਬ। ਵੀਰ ਵਰਿੰਦਰ ਸਿੰਘ ਜੀ ਦਾ ਧੰਨਵਾਦ, ਉਹਨਾਂ ਨੇ ਪੈਰਿਸ ਤੋਂ ਲਿਖਿਆ ਜੀ। ਮੇਰਾ ਖਿਆਲ ਹੈ ਵੀ ਉਹ ਵੀ ਚੋਣਵੇਂ ਪ੍ਰੋਗਰਾਮ ਹੀ ਦੇਖਦੇ ਹੋਣਗੇ। ਜੇ ਉਹ ਰੈਗੂਲਰਲੀ ਦੇਖਦੇ ਹੋਣ ਇਸ ਨੂੰ ਤਾਂ ਉਹਨਾਂ ਨੂੰ ਜ਼ਰੂਰ ਜਿਹੜੇ ਸਾਡੇ 2 ਸੈਗਮੈਂਟ ਅਸੀਂ ਸਮੇਂ-ਸਮੇਂ, ਇੱਕ ਪਿਛਲੇ ਹਫਤੇ ਦੇ ਜਾਂ ਉਸ ਤੋਂ ਵੀ ਸ਼ਾਇਦ ਪਿਛਲੇ ਵੀਕ ਕੀਤਾ ਸੀ, ਜਿਹਦੇ 'ਚ ਅਸੀਂ ਬੜੇ ਵੇਰਵੇ ਨਾਲ ਇਸ ਦੇ ਕੀ ਦੂਰਗਾਮੀ ਪ੍ਰਭਾਵ ਹੋਣਗੇ, ਖਾਸ ਤੌਰ 'ਤੇ ਗੁਰੂ ਸਾਹਿਬਾਨ ਦਾ ਕਿਰਦਾਰ ਜਦੋਂ ਕੋਈ ਐਕਟਰ ਕਰਦਾ। ਔਰ ਫਰਾਈਡੇ ਦਾ ਜਿਹੜਾ ਸਾਡਾ ਸ਼ੋਅ ਸੀ, ਜਿਹੜਾ ਹੁਣ ਅਸੀਂ ਸੈਚਰਡੇ ਅਪਲੋਡ ਕਰ ਦਿੰਦੇ ਜੀ। ਔਰ ਕਿਉਂਕਿ ਸਾਡੇ ਦਰਸ਼ਕਾਂ ਨੂੰ ਖਾਸ ਕਰ ਸ਼ਿਕਾਇਤ ਸੀ ਕਿ ਜਿਹੜਾ ਫਰਾਈਡੇ ਦਾ ਸ਼ੋਅ ਹੈ, ਕਿਉਂਕਿ ਮੰਡੇ ਜਾ ਕੇ ਰਾਤ ਅਪਲੋਡ ਹੁੰਦਾ ਹੈ, ਟਿਊਜ਼ਡੇ ਤੱਕ ਤਾਂ ਉਹ ਸਾਰੇ ਇਸ਼ੂ ਪੁਰਾਣੇ ਹੋ ਜਾਂਦੇ ਨੇ ਔਰ ਉਹ ਸਾਡਾ ਤਬਸਰਾ ਜਾਣਨਾ ਚਾਹੁੰਦੇ ਨੇ ਕਰੰਟ ਇਸ਼ੂਜ਼ 'ਤੇ। ਸੋ ਸਾਡੀ ਟੈਕਨੀਕਲ ਟੀਮ ਹੁਣ ਐਕਸਟਰਾ ਐਫਰਟ ਕਰਦੀ ਹੈ ਆਪਣੇ ਵੀਕਐਂਡ ਟਾਈਮ 'ਚੋਂ ਵੀ ਕਿ ਸੈਚਰਡੇ ਈਵਨਿੰਗ ਤੱਕ ਉਹ ਅਪਲੋਡ ਹੋ ਜਾਂਦਾ ਜੀ। ਸੋ ਮੈਂ ਇਹਨਾਂ ਨੂੰ ਵਰਿੰਦਰ ਸਿੰਘ ਜੀ ਨੂੰ ਕਰਾਂਗਾ ਬੇਨਤੀ, ਕਿਉਂਕਿ ਉਸ ਫਰਾਈਡੇ 'ਚ ਕਿਸੇ ਵੀਰ ਦੀ ਈਮੇਲ ਸੀ ਜਿਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਕੀ ਇਹ ਕਿਤੇ ਗਵਰਨਮੈਂਟ ਸਪਾਂਸਰਡ ਤਾਂ ਨਹੀਂ ਹੈ। ਉਹਨਾਂ ਨੇ ਮਿਸਟਰ ਸਿੱਕੇ ਦੀ ਬੈਕਗਰਾਊਂਡ ਵੀ ਦਿੱਤੀ ਸੀ, ਸੋ ਉਸ ਨੂੰ ਦੇਖ ਲੈਣ। ਬਾਕੀ ਅਸੀਂ ਸਮਝਦੇ ਹਾਂ ਵੀ ਹੁਣ ਸਿਚੁਏਸ਼ਨਸ ਜਾਂ ਸਥਿਤੀਆਂ 'ਤੇ ਸਾਡਾ ਕੰਟਰੋਲ ਤਾਂ ਹੈ ਨਹੀਂ। ਜਿਸ ਕਿਸਮ ਦੇ ਇਸ ਵੇਲੇ ਜੇ ਹੁਣ ਸ਼੍ਰੋਮਣੀ ਕਮੇਟੀ ਆਲਰੇਡੀ ਅਰਬਾਂ ਦੀ ਬਿਜ਼ਨਸ ਕਰ ਚੁੱਕੀ, 4 ਸਾਹਿਬਜ਼ਾਦੇ ਵੀ ਅੱਗੋਂ ਉਹਨੂੰ ਹੋਰ ਪੈਸੇ ਦੇ ਕੇ ਖਰੀਦ ਕੇ ਕਹਿੰਦੇ ਨੇ ਜੇ ਅਸੀਂ ਸਿੱਖੀ ਦੀ ਪ੍ਰਮੋਸ਼ਨ ਕਰਨੀ ਹੈ। ਤੇ ਇਹ ਨਾਨਕ ਸ਼ਾਹ ਫਕੀਰ ਦੇ ਮੁੱਦੇ ਤੇ ਵੀ ਜੇ ਉਹਨਾਂ ਨੇ ਕਲੇਮ ਕੀਤਾ ਹੋਇਆ ਕਿ ਜੇ ਅਸੀਂ ਅਕਾਲ ਤਖਤ ਦੀ ਬਲੈਸਿੰਗ ਲਈ ਹੈ, ਸਾਡੇ ਕੋਲ ਸਬੂਤ ਹੈ, ਤੇ ਜਥੇਦਾਰ ਕਹਿੰਦੇ ਨੇ ਜੇ ਅਸੀਂ ਤਾਂ ਜਸਟ ਸ਼ੁਭ ਕਾਮਨਾਵਾਂ ਦਿੱਤੀਆਂ ਸੀ। ਸੋ ਹੁਣ ਕੀ ਸੌਦੇਬਾਜ਼ੀ ਕਿਸ ਲੈਵਲ ਤੇ ਹੋ ਰਹੀ ਹੈ ਇਹ ਹੁਣ ਸਾਨੂੰ ਤਾਂ ਇਸ ਦਾ ਇਲਮ ਨਹੀਂ ਹੈ। ਬਾਕੀ ਅਸੀਂ ਸਮਝਦੇ ਹਾਂ ਵੀ ਬੈਨ ਜਾਂ ਦੂਸਰਾ ਕਿਹਨੇ ਕਰਨਾ, ਇਹਨਾਂ ਨੇ ਹੀ ਜਥੇਦਾਰਾਂ ਨੇ ਕਹਿਣਾ ਜੀ ਆਹ ਇੱਕ ਅੱਧਾ ਸੀਨ ਜਿਹੜਾ ਕਰ ਦਿਓ, ਉਹ ਤੁਰਤਾਰ ਪੈਣਾ। ਜਿਹਨੂੰ ਜਿਹੜਾ ਬੈਨ ਹੋਣ ਵਾਲੀ MSG ਵਰਗੀ ਸੀ, ਉਸ ਮਾਮਲੇ 'ਚ ਤਾਂ 9 ਮੈਂਬਰ ਸੈਂਸਰ ਬੋਰਡ ਦੇ ਕੱਢ ਕੇ ਵੀ ਉਹਨਾਂ ਨੇ ਮੇਕ ਸ਼ੋਰ ਕੀਤਾ ਹੈ ਕਿ ਉਹ ਚੱਲੇ ਔਰ ਉਹਨੂੰ ਫੁੱਲ ਪਬਲਿਸਿਟੀ ਦਿੱਤੀ। ਸੋ ਮੈਂ ਸਮਝਦਾ ਵੀ ਇਹ ਜਦੋਂ ਤੁਹਾਡਾ ਆਪਣਾ ਘਰ ਹੀ ਆਪਣਾ ਹੀ ਝੁੱਗਾ ਗਲਿਆ ਹੋਇਆ ਔਰ ਸ਼੍ਰੋਮਣੀ ਕਮੇਟੀ ਔਰ ਜਥੇਦਾਰ ਸਾਡੇ ਨਾਲ ਰਲੇ ਹੋਏ ਨੇ, ਸੋ ਇਹਦੇ 'ਚ ਕੋਈ ਬਹੁਤਾ ਨਹੀਂ ਹੈ। ਹਾਂ, ਕੋਈ ਸਿੱਖ ਸੰਗਤ 'ਚ ਕੁਛ ਇਸ ਕਿਸਮ ਦਾ ਰਿਐਕਸ਼ਨ ਆਉਣ ਵਾਲੇ ਸਮੇਂ 'ਚ ਆਏ ਜਿਹੜੀ ਲੈਂਗੁਏਜ ਚੰਗੀ ਤਰ੍ਹਾਂ ਸਮਝਦੇ ਨੇ ਤੇ ਫਿਰ ਸ਼ਾਇਦ ਕੋਈ ਠੱਲ ਪਵੇ, ਨਹੀਂ ਤਾਂ ਮੈਨੂੰ ਤਾਂ ਇਹ ਨਜ਼ਰ ਆਉਂਦਾ ਵੀ ਇਹ ਫਲੱਡ ਗੇਟ ਖੋਲ੍ਹ ਦਿੱਤੇ ਨੇ ਔਰ ਫਲੱਡ ਗੇਟ ਜਦੋਂ ਖੁੱਲ੍ਹ ਜਾਣ ਉਹਦੇ 'ਚ ਫਿਰ ਕੌਣ ਬਚਾ ਸਕਦਾ ਹੁੰਦਾ। ਸੋ ਇਹਨਾਂ ਦਾ ਸ਼ੁਕਰੀਆ, ਇਹਨਾਂ ਨੇ ਲਿਖਿਆ, ਪਰ ਉਹ ਜ਼ਰੂਰ 2 ਸੈਗਮੈਂਟ ਜ਼ਰੂਰ ਦੇਖ ਲੈਣ। ਜੀ ਡਾਕਟਰ ਸਾਹਿਬ, ਸਾਡੇ ਕੋਲ ਕੁਝ ਵਨ ਲਾਈਨਰ ਆਏ ਹਨ। ਹਾਂਜੀ। ਇਸ ਲਿਖਤ ਵਿੱਚ ਹੈਪੀ ਸਿੰਘ ਜੀ ਵੱਲੋਂ ਵਨ ਲਾਈਨਰ ਲਿਖੇ ਨੇ ਜੋ ਉਹਨਾਂ ਨੇ ਹਿੰਦੀ ਵਿੱਚ ਸਾਨੂੰ ਭੇਜੇ ਨੇ। ਇਹ ਲਿਖਦੇ ਹਨ, ਅੱਜਕੱਲ ਮੈਂ ਇਹ ਦੇਖ ਰਿਹਾ ਵੀ ਜਾਂ ਤਾਂ ਸਾਡੇ ਦਰਸ਼ਕ ਇਹ ਸਮਝਦੇ ਨੇ ਕਿ ਵੀ ਇਹ ਹਿੰਦੀ ਵਾਲਿਆਂ ਤੱਕ ਪਹੁੰਚਣੇ ਚਾਹੀਦੇ ਨੇ ਤੇ ਜਾਂ ਪਤਾ ਨਹੀਂ ਉਹਨਾਂ ਨੂੰ ਹਿੰਦੀ ਸਾਡੇ ਮੂੰਹੋਂ ਕਢਾਉਣਾ ਚਾਹੁੰਦੇ ਨੇ ਜੀ। ਸੋ ਅਸੀਂ ਵੈਸੇ ਬੇਨਤੀ ਵੀ ਕਰਾਂਗੇ ਵੀ ਚਲੋ ਜਿਹਨੂੰ ਤਾਂ ਨਹੀਂ ਆਉਂਦੀ ਕੋਈ ਗੱਲ ਨਹੀਂ ਹੈ ਜੀ, ਪਰ ਅਸੀਂ ਇਹ ਚਾਹਾਂਗੇ ਕਿ ਵੀ ਸਾਡੇ ਵੀਰ ਭੈਣਾਂ ਪੰਜਾਬੀ ਦੇ ਵਿੱਚ ਹੀ ਲਿਖਣ। ਬੇਸ਼ੱਕ ਅੰਗਰੇਜ਼ੀ ਜਿਹੜੀ ਆ ਰੋਮਨ ਟਾਈਪ ਜਿਵੇਂ ਉਹਦੇ 'ਚ ਲਿਖ ਲੈਣ ਜੀ, ਪੰਜਾਬੀ ਉਸ ਕਿਸਮ ਦੀ ਬਣਾ ਕੇ, ਪਰ ਕਿਉਂਕਿ ਹੁਣ ਲਿਖੇ ਨੇ ਇਹਨਾਂ ਨੇ ਓਰੀਜਨਲ ਤੇ ਅਸੀਂ ਓਰੀਜਨਲ 'ਚ ਹੀ ਪੜ੍ਹਨਾ ਚਾਹੁੰਦੇ ਹਾਂ ਬਜਾਏ ਕਿ ਇਹਨਾਂ ਦੀ ਪੰਜਾਬੀ ਕਰੀਏ। ਜੀ ਡਾਕਟਰ ਸਾਹਿਬ, ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਦਾ ਵਨ ਲਾइनर है, नेता चाहे 2 सीट से एक साथ चुनाव लड़ ले लेकिन आप 2 जगहों पर वोट नहीं डाल सकते। दूसरा है, ये बड़ा इंटरेस्टिंग है कि उत्थे कोई ये लिमिटेशन नहीं है, 2 नहीं, कईयां ने 3 तो भी लड़ी हुंदी है जी। ले उन्होंने कहा जी वो लड़ सकता है, वोटर नहीं पा सकता दूजी थां तो जी। अगला है, आप जेल में बंद हो तो वोट नहीं डाल सकते लेकिन नेता जेल में रहते हुए चुनाव लड़ सकता है। ये भी बिल्कुल क्लीयर है कि भाई उत्थे जिहड़ा जेल च उन्होंने वोट का हक नहीं है, लेकिन नेता जे जेल च उन्होंने ज़्यादा वोटां मिलदियां, वो तां चोण ही नहीं लड़दा। ਉਹਦੇ ਲੋਕ भी कहते हैं देखो जी
ਵਿਰੋਧੀਆਂ ਨੇ ਉਹਨਾਂ ਨੂੰ ਜੇਲ੍ਹ 'ਚ ਪਹੁੰਚਾ ਦਿੱਤਾ ਹੈ। ਉਹ ਰਾਦਰ ਹਮਦਰਦ ਕਈ ਆਪ ਹੀ ਕਾਲ ਕਰਕੇ ਜੇਲ੍ਹ ਪਹੁੰਚ ਜਾਂਦੇ ਨੇ ਵੀ ਜੇਲ੍ਹ 'ਚੋਂ ਚੋਣ ਲੜੀਏ ਵੋਟਾਂ ਜ਼ਿਆਦਾ ਮਿਲਣਗੀਆਂ। जी डॉक्टर साहब, थर्ड वन, आप कभी जेल गए थे तो आप जब आपको जिंदगी भर कोई सरकारी नौकरी नहीं मिलेगी, लेकिन नेता चाहे जितनी बार भी हत्या या बलात्कार के मामले में जेल गया हो, वो प्रधानमंत्री या राष्ट्रपति जो चाहे बन सकता है। ਬਿਲਕੁਲ ਠੀਕ ਹੈ ਵੀ ਤੁਹਾਡੇ ਲਈ ਤਾਂ ਨੌਕਰੀ ਗਈ, ਇੱਕ ਵਾਰੀ ਤੁਹਾਡੀ ਬੈਕਗ੍ਰਾਉਂਡ 'ਚ ਆ ਗਿਆ ਤੇ ਉੱਥੇ ਤਾਂ ਇਹ ਵੋਟਾਂ ਲੈਣ ਲਈ ਹੁੰਦਾ ਜੀ। ਦੇਖੋ ਫਿਰ ਕਈ ਕਹਿਣ ਲਓ ਜੀ ਜਣਿਆ ਬੰਦਾ ਐਵੇਂ ਥੋੜੀ ਹੈ, ਆਪ ਇੰਨੇ ਬੰਦੇ ਮਾਰੇ, ਜੇਲ੍ਹ ਵੀ ਕੱਟੀ, ਫਿਰ ਵੀ ਬਾਹਰ ਆ ਕੇ ਗਰਜਦਾ ਹੈ। ਜੀ ਜੀ ਬਿਲਕੁਲ। ਨਰਿੰਦਰ ਮੋਦੀ ਨੂੰ ਹੁਣ ਕੀ ਕਹੋਗੇ, ਕ੍ਰਿਮੀਨਲ ਇੱਕ ਬੰਦਾ ਹੈ ਔਰ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਲਾਈਫ ਵਿਦਆਊਟ ਪੈਰੋਲ ਹੋਣੀ ਚਾਹੀਦੀ ਸੀ, ਵੀ ਕਦੇ ਜੇਲ੍ਹ 'ਚੋਂ ਬਾਹਰ ਨਾ ਆਉਂਦਾ, ਉਹ ਦਿਨ 'ਚ 3-3 ਸੂਟ ਬਦਲਦਾ, ਕਿੰਨੇ ਕਿੰਨੇ ਲੱਖ ਦਾ ਪਾ ਕੇ ਆਉਂਦਾ ਜੇ ਤੇ नरेंद्र दामोदर मोदी लिखे है। जी जी। फोर्थ वन, बैंक में मामूली नौकरी पाने के लिए आपका ग्रेजुएट होना जरूरी है, लेकिन नेता अंगूठा छाप हो तो भी भारत का फाइनेंस मिनिस्टर बन सकता है। हाँ बिल्कुल, आप बिल्कुल अनपढ़ 10वीं फेल सिमृति ईरानी है एजुकेशन दी दे रही है। नरेंद्र मोदी ਜਿਹੜਾ ਕਹਿੰਦਾ ਮੈਂ ਚਾਏ ਕਰਕੇ ਐਜੂਕੇਸ਼ਨ ਲਈ, ਉਹ ਹੁਣ ਮਨ ਕੀ ਬਾਤ ਇੱਕ ਉਹਨੇ ਰੱਖਿਆ ਪ੍ਰੋਗਰਾਮ, ਉਹ ਪ੍ਰੋਫੈਸਰਾਂ ਨੂੰ ਦੱਸਦਾ ਪੜਾਉਣਾ ਕਿਵੇਂ ਹੈ, ਸਟੂਡੈਂਟਸ ਨੂੰ ਦੱਸਦਾ ਇਮਤਿਹਾਨ ਕਿਵੇਂ ਦੇਣੇ ਨੇ, ਸਾਰੀ ਦੁਨੀਆ ਨੂੰ ਦੱਸਦਾ ਹੈ ਕਿ ਵੀ ਕਿਸ ਤਰ੍ਹਾਂ ਵੇਦਾਂ 'ਚ ਕਿੱਥੇ ਹਵਾਈ ਜਹਾਜ਼ ਲਿਖਿਆ, ਅਸੀਂ ਹਵਾਈ ਜਹਾਜ਼ ਕੱਢਿਆ, ਕਿਵੇਂ ਸਾਡੇ ਪਲਾਸਟਿਕ ਸਰਜਨਾਂ ਨੇ ਹਾਥੀ ਦਾ ਸਿਰ ਬੰਦੇ ਦੇ ਉੱਤੇ ਲਾ ਕੇ ਬੰਦਾ ਬਣਾ ਦਿੱਤਾ। ਹੁਣ ਇਹੀ ਹੈ, ਇਸ ਤੋਂ ਵੱਧ ਕੇ ਹੋਰ ਢੁਕਵਾਂ ਕੀ ਹੋ ਸਕਦਾ। जी बिल्कुल अर्सा। फिफ्थ वन, आपको सेना में एक मामूली सिपाही की नौकरी पाने के लिए डिग्री के साथ 10 किलोमीटर दौड़ का भी दिखाना होगा, लेकिन नेता यदि अनपढ़, गवार और लूला लंगड़ा हो तो भी आर्मी, नेवी और एयरफोर्स का चीफ यानी कि डिफेंस मिनिस्टर बन सकता है। और जिसके पूरे खानदान में आज तक कोई स्कूल नहीं गया हो, वो नेता देश का शिक्षा मंत्री बन सकता है। और जिस नेता पर हजारों केस चल रहे हों, वो नेता पुलिस डिपार्टमेंट का चीफ यानी कि गृह मंत्री बन सकता है। सारा कुछ लिखना चाहूँ तो लाखों पेज भर जाएंगे। यदि आपको लगता है इस सिस्टम को बदल देना चाहिए और नेता और जनता दोनों के लिए एक ही कानून होना चाहिए, तो इस संदेश को फॉरवर्ड करके देश में जागरूकता लाने में आपका सहयोग दें। जी डॉक्टर साहब। बिल्कुल ठीक है भी सिपाही ਲਈ ਤਾਂ ਜਿਹੜਾ ਫਿੱਟ ਵੀ ਹੋਏ ਤੇ 10 ਕਿਲੋਮੀਟਰ ਦੌੜੇ, ਨੇਤਾ ਉਹ ਵੱਡਾ ਜਿਹਦੀ ਗੋਗੜ ਉਨੀ ਵੱਡੀ ਹੋਏ ਤੇ ਨਾਲ ਪੱਕਾ ਚੋਰ ਜੀ, ਤੇ ਜਿਹੜਾ ਕ੍ਰਿਮੀਨਲ ਹੈ ਨੇਤਾ ਬਣ ਜਾਂਦਾ ਹੈ, ਉਹ ਪੁਲਿਸ ਡਿਪਾਰਟਮੈਂਟ ਦਾ ਹੈੱਡ ਲੱਗਾ ਹੁੰਦਾ ਹੈ, ਜਿਹਨੇ ਕਦੇ ਜਿਹਦੇ ਖਾਨਦਾਨ 'ਚ ਕੋਈ ਫੌਜ 'ਚ ਨਹੀਂ ਗਿਆ ਹੁੰਦਾ, ਆਪ ਦੌੜਿਆ ਹੁੰਦਾ, ਉਹ ਸਕੂਲੋਂ ਵੀ ਨਹੀਂ, ਉਹ ਡਿਫੈਂਸ ਮਿਨਿਸਟਰ ਲੱਗਾ ਹੁੰਦਾ। ਤੇ ਸਮ੍ਰਿਤੀ ਇਰਾਨੀ ਸਿੱਖਿਆ ਮੰਤਰੀ ਦੀ ਪਹਿਲਾਂ ਹੀ ਗੱਲ ਹੋ ਗਈ। ਸੋ ਇਹ ਮਹਾਨ ਭਾਰਤ ਦੇ ਮਹਾਨ ਕਾਰਨਾਮੇ ਨੇ ਤੇ ਸਾਡੇ ਹੁਣ ਦਰਸ਼ਕ ਸਰੋਤੇ 10 ਲਾਈਨਰਸ ਅਜੇ ਪਏ ਹੋਏ ਨੇ ਰਿਜ਼ਰਵ ਚੋਂ, ਅਸੀਂ ਨਾਲ ਨਾਲ ਕੱਢਾਂਗੇ ਇਸ ਹਫਤੇ। ਜੀ ਡਾਕਟਰ ਸਾਹਿਬ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਦੀ ਰਾਂਝਾ ਜਿਹੜੀ ਆਈਡੀ ਹੈ, ਪਰ ਜਦੋਂ ਕੋਈ ਅਪਲੋਡ ਹੁੰਦਾ ਸਭ ਤੋਂ ਪਹਿਲੀ ਫਤਿਹ ਇਹਨਾਂ ਨੇ ਲਿਖੀ ਹੁੰਦੀ ਹੈ। ਵੈਸੇ ਹੈਪੀ ਸਿੰਘ ਦੇ ਨਾਂ ਥੱਲੇ ਉਹ ਲਿਖਦੇ ਨੇ ਜੀ। ਇਸ ਨਾਲ ਲੈਣੇ ਬ੍ਰੇਕ ਡਾਕਟਰ ਸਾਹਿਬ। ਵੀਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦੀ ਸ਼ਾਰਟ ਬ੍ਰੇਕ।